अस्सलाम वालेकुम जी, सत श्री अकाल, प्रणाम। मैं नासिर खाना जी, तुसीं देख रहे हो पंजाबी चैनल एक पिंड पंजाब दा। साडे चढ़दे पंजाब तो गैसट आए आ जी, बाबा जी मनजीत सिंह अठवाल होनी, सरदार करमजीत सिंह मिनहास राजपूत आ जी, है जी साडे मनवीर सिंह अठवाल ते जनाब पाल सिंह अठवाल जी। पग बन ਲਈ ਆ ਜੀ, ਸਾਰਿਆਂ ਨੇ ਪੱਗਾਂ ਬੰਨ ਲਈਆਂ ਤੇ ਮਨਵੀਰ ਨੇ ਹੁਣ ਬੰਨੀ ਆ ਤੇ ਅਸੀਂ ਹੁਣ ਨਿਕਲਣ ਲੱਗੇ ਆ ਲਾਹੌਰ ਦੀ ਸੈਰ ਕਰਾਣੀ। ਸਾਡੇ ਨਾਲ ਜੁੜੇ ਰਹੋ ਜੀ, ਲਾਹੌਰ ਦਿਖਾਣਾ। ਅੱਜ ਤਕਰੀਬਨ ਭਾਈ ਹੁਣੀ ਤਾਂ ਪਹਿਲੇ ਹੀ ਜੰਮੇ ਸੀਗੇ ਨੇ ਜਿਹੜੇ ਅੱਜ ਨਾ ਇਹਨਾਂ ਦਾ ਜਨਮ ਦਿਨ ਆ ਜੀ, ਉੱਥੇ ਜਾਣਾ ਤੇ ਇਹਨਾਂ ਨੂੰ ਪੱਕੇ ਕਰਨਾ ਆ। ਠੀਕ ਹੈ ਜੀ, ਪੱਕੇ ਸਿਟੀਜ਼ਨ ਹੋ ਗਏ, ਪਾਕਿਸਤਾਨੀ ਲਾਹੌਰੀ ਬਣ ਗਏ ਅੱਜ। ਹੈ ਉਹ ਕਹਿੰਦੇ ਨੇ ਜਿਹਨੇ ਲਾਹੌਰ ਨਹੀਂ ਵੇਖਿਆ ਜੰਮਿਆ ਨਹੀਂ ਹੈਗਾ। ਤੇ ਅੱਜ ਜਨਾਬ ਤੁਹਾਨੂੰ ਫਿਰ ਨਾ ਜਮਾ ਹੀ ਦੇਣਾ ਆਪਾਂ। ਹਾਂਜੀ, ਇਹ ਸਾਡੇ ਗੁਲਾਮ ਹੁਸੈਨ ਸਾਹਿਬ, ਜੁੜੇ ਰਹੋ ਜੀ ਸਾਡੇ ਨਾਲ। ਇਹ ਜਿਹੜਾ ਲਾਇਆ ਕੀ ਹੈ ਜੀ? ਇਹ ਆਪਣੇ ਨਾ ਸਿੰਬਲ ਹੈਗੇ ਰਾਜਪੂਤਾਂ ਦੇ। ਅੱਛਾ, ਇਹ ਰਾਜਸਥਾਨ ਤੋਂ ਸਪੈਸ਼ਲੀ ਮਿਲਦੇ ਆ। ਕੀ ਬਾਤ ਹੈ ਜੀ। ਇਹ ਰਾਜਪੂਤਾਂ ਦੇ ਸਿੰਬਲ ਬਣਾਇਆ ਕੀ ਉੱਪਰ? ਸੂਰਿਆ। ਹਾਂਜੀ, ਤੇ ਸੂਰਿਆ ਨਮਸਕਾਰ ਹੈ ਨਾ ਜਿੱਦਾਂ। ਅੱਛਾ ਅੱਛਾ, ਛਤਰੀਆ। ਹਾਂ ਹਾਂ ਹਾਂ, ਸੋਹਣਾ ਲੱਗਦਾ। ਹਾਂਜੀ ਹਾਂਜੀ, ਸੋਹਣਾ ਲੱਗਦਾ। ਕਿੱਦਾਂ ਜੀ, ਨਾਸ਼ਤਾ ਅੱਛਾ ਲੱਗੇ? ਹੈ ਕਣਾ ਇਹ ਵੈਰਾਈਟੀ ਇਹਨਾਂ ਦੇ ਕੋਲ ਪੂਰੀ ਬਹੁਤ ਆਈਟਮਾਂ ਇਹਨਾਂ ਦੇ ਕੋਲ ਹਨ। ਅੰਡੇ ਫਰੈਸ਼ ਵੈਰੀ ਨਾਈਸ ਆਮਲੇਟ ਬਣਾ ਕੇ ਦਿੱਤਾ ਬੰਦਾ ਨੇ, ਸਪੈਸ਼ਲ ਬਣਾ ਕੇ ਦਿੱਤਾ। ਪਾਕਿਸਤਾਨ ਸਪੈਸ਼ਲ। ਓ ਵਾਹ, ਨਾਮ ਸਾਨਾ ਕਿੱਦਾਂ? ਠੀਕ ਹੈ ਜੀ। ਅਠੂਰ ਦੇ ਤੁਸੀਂ? ਹਾਂਜੀ, ਅਸੀਂ ਜਿਹੜੇ ਮਾਈਗ੍ਰੇਟੀ ਹੈਗੇ ਆ ਜੀ, 47 ਦੇ ਵਿੱਚ ਅਸੀਂ ਆਏ, ਮੇਰੇ ਵਡੇਰੇ। ਜ਼ਿਲ੍ਹਾ ਲੁਧਿਆਣਾ, ਤਹਿਸੀਲ ਜਗਰਾਵਾਂ, ਅੱਛਾ, ਪਿੰਡ ਅਠੂਰ। ਠੰਡੀਆਂ ਛਾਵਾਂ। ਹਾਂ, ਤੇ ਨਾਨਕੇ ਜਿਹੜੇ ਸੀ ਰਾਏਕੋਟ ਤਲਵੰਡੀ ਦੇ ਸੀ। ਰਾਏਕੋਟ ਤਲਵੰਡੀ ਨਾਨਕੇ ਜਿਹੜੇ ਸੀ ਜੀ। ਤੇ ਉਹ ਦਿਲ ਕਰਦਾ ਦੇਖੋ, ਤੁਹਾਨੂੰ ਅਸੀਂ ਸ਼ੌਕ ਨਾਲ ਮਿਲਣ ਲਈ ਆਏ ਹਾਂ ਕਿ ਸਾਡੇ ਉੱਥੋਂ ਤੁਸੀਂ ਨਜ਼ਦੀਕ ਦੇ ਹੋ। ਇਹ ਭਰਾ ਆ ਯਾਰ, ਅਸੀਂ ਤੇ ਮਿਲਦੇ ਇੱਕ ਦੂਜੇ ਨੂੰ, ਮਸਲੇ ਦਾ ਚਾਂਸ ਲੱਗਾ ਵੀ ਫੋਨ ਹੋਇਆ ਥੋੜਾ ਜਿਹਾ। ਬਿਲਕੁਲ ਜੀ, ਬਿਲਕੁਲ। ਔਰ ਮੇਰੀ ਵੀ ਖੁਆਇਸ਼ ਹੈ ਕਿ ਮੈਂ ਆਪਣਾ ਪਿੰਡ ਦੇਖ ਕੇ ਆਵਾਂ। ਤੁਸੀਂ ਆਪਣੀਆਂ ਦੂਰ ਕਾਫੀ ਵੱਡਾ ਪਿੰਡ ਟੂਰ ਗਏ ਸੀ, ਉੱਥੋਂ ਬਲਦ ਖਰੀਦੇ 2, ਖਰੀਦ ਕੇ ਦੌੜਾਂ ਵੀ ਸੀਗੀਆਂ ਗੱਡੀਆਂ ਦੀਆਂ ਉੱਥੇ, ਉਹ ਵੀ ਦੇਖੀਆਂ। ਤੇ ਉੱਥੋਂ ਤੁਰੇ ਤਾਂ ਰਾਏਕੋਟ ਦਾ ਵਸੀਮਾ ਲੱਗਦਾ ਦੋਵਾਂ ਪਿੰਡਾਂ ਦਾ, ਕਾਫੀ ਦੂਰ ਨੇੜੇ ਕਿੰਨੇ ਤੁਰੇ ਗਏ। ਅੱਛਾ, ਆਪਣਾ ਮੇਰਾ ਮਸੇਰ ਸੀ, ਮੈਂ ਉਹਨੂੰ ਕਿਹਾ, ਮੈਂ ਕਿਹਾ ਗਾਹ ਪਿੰਡ ਕਿਹੜਾ? ਉਹਨੇ ਕਹਿੰਦਾ ਵੀਰਾ ਰਾਏਕੋਟ। ਹਾਂ, ਮੈਂ ਕਿਹਾ ਕਿੱਥੇ ਗਿਆ? ਕਹਿੰਦਾ ਹਾਲ ਤਾਂ ਅਠੂਰ ਦਾ ਵਸੀਮਾ ਨਹੀਂ ਲੰਘਿਆ ਸੀ, ਰਾਏਕੋਟ ਦਾ ਵਸੀਮਾ ਐਡਾ ਵੱਡਾ ਪਿੰਡ ਸੀ, ਕਾਫੀ ਵੱਡਾ ਪਿੰਡ ਆ। ਗੱਡੀਆਂ ਦੀ ਦੌੜਾਂ ਹੁੰਦੀਆਂ ਉੱਥੇ, ਬਹੁਤ ਵਧੀਆ ਮੇਲਾ ਲੱਗਦਾ। ਹਾਂਜੀ, ਅਠੂਰ ਤੋਂ ਅਸੀਂ ਮਾਈਗ੍ਰੇਟੀ ਸੀ। ਸਾਡੇ ਦਾਦਕੇ ਅਲਹਮਦੁਲਿਲਾ ਬੜੇ ਅੱਛੇ ਵੈਲ ਸੈਟਲ, ਮਤਲਬ ਕਿ ਬੜੇ ਬਿਹਤਰੀਨ ਤਰੀਕੇ ਨਾਲ ਰਹਿ ਰਹੇ ਸੀ। ਤੇ ਬਲਕਿ ਸਾਡੇ ਦਾਦੀ ਜਿੰਦਾ ਦੇਖੇ ਮੈਂ, ਉਹ ਦੱਸਦੇ ਸੀ ਕਿ ਯਾਨੀ ਕਿ ਮਾਈਗ੍ਰੇਸ਼ਨ ਤੋਂ 2 ਸਾਲ ਪਹਿਲੇ ਬੜੀ ਵੱਡੀ ਹਵੇਲੀ ਬਣਾਈ ਸੀ। ਅੱਛਾ, ਤੇ ਸਾਡੇ ਦਾਦਕਿਆਂ 'ਚ 2-3 ਸੀਗੇ ਜਿਹੜੇ ਸੂਰਮੇ ਸੀ, ਬਕਾਇਦਾ ਉਹਨਾਂ ਦਾ ਨਾਮ ਚੱਲਦਾ ਸੀ ਬਕਾਇਦਾ ਉੱਥੇ। ਕੀ ਨਾਂ ਸੀ ਦਾਦੇ ਦਾ ਆਪਣੇ ਦਾ? ਮੇਰੇ ਦਾਦੇ ਨਾਲ ਭੋਲੇ ਖਾਂ ਸੀ, ਲੇਕਿਨ ਜਿਹੜੇ ਸੂਰਮੇ ਉਹ ਮੇਰੇ ਦਾਦੇ ਕਜ਼ਨ ਸੀ, ਫਕੀਰੀਆ, ਜਾਮਾ। ਤੁਸੀਂ ਰਾਜਪੂਤ ਆ? ਰਾਜਪੂਤ ਆ। ਉਹ ਬੰਦਾ ਸਾਡਾ ਜੀ ਉੱਠ ਕੇ ਚਲੇ ਗਿਆ, ਉਹ ਰਾਜਪੂਤ ਆ। ਹਾਂਜੀ, ਤੁਹਾਨੂੰ ਮਿਲਾਣੇ ਆ ਜੀ। ਮਲਾਈ ਜੀ, ਮਲਾਈ। ਅੱਛਾ, ਅਸੀਂ ਰਾਜਪੂਤ ਆ ਜੀ। ਕਿਹੜੀ ਗੋਤ ਕਿਹੜੀ ਆ? ਇਹ ਸਾਡੀ ਹੈਗੀ ਆ ਆਪਣੇ ਨਾਨਕਿਆਂ ਦੀ ਮੰਝ ਆ ਜੀ। ਅੱਛਾ, ਤੇ ਜਿਹੜੇ ਦਾਦਕੇ ਹੈਗੇ ਆ ਉਹ ਚੌਹਾਨ ਆ। ਹਾਂਜੀ, ਚੌਹਾਨ ਗੋਤ ਆ ਜਿਹੜੀ ਜੱਟਾਂ 'ਚ ਵੀ ਹੈਗੀ ਆ, ਗੁਜਰਾਂ 'ਚ ਵੀ ਹੈਗੀ ਆ, ਤੇ ਰਾਜਪੂਤਾਂ 'ਚ ਵੀ ਆ। ਸਾਰੇ ਹੈ ਤਾਂ ਰਾਜਪੂਤੀ ਅਸੀਂ ਵੀ ਸੀਗੇ, ਅਸੀਂ ਲਿਖਣੋਂ ਹਟ ਗਏ। ਜਦੋਂ 10ਵੇਂ ਪਾਤਸ਼ਾਹ ਸਿੰਘ ਸਜਾਏ ਨਾ, ਉਦੋਂ ਫਿਰ ਅਸੀਂ ਉਹ ਸਿੰਘ ਲਿਖਣ ਲੱਗ ਪਏ, ਮਗਰ ਤੇ ਨਾਲ ਲਾਸਟ ਨੇਮ ਲਿਖਣ ਲੱਗ ਪਏ। ਜਿਵੇਂ ਹੁਣ ਆਪਾਂ ਅਟਵਾਲ ਆ, ਤੇ ਇਹ ਕਰਮਜੀਤ ਹਜੇ ਲਿਖਦਾ, ਕਰਮਜੀਤ ਸਿੰਘ ਮਨਿਹਾਸ ਰਾਜਪੂਤ ਹੀ ਲਿਖਦਾ। ਹਾਂ ਹਾਂ, ਉਹਨਾਂ ਦੇ ਲੋਗੋ ਜਿਹਾ ਵੀ ਲਗਾਇਆ ਆਪਣਾ ਰਾਜਪੂਤ ਵਾਲਾ। ਆਹੋ, ਇਹ ਰਾਜਸਥਾਨ ਗਿਆ ਉੱਥੇ। ਨਹੀਂ, ਮਿਲਾਣਾ ਜੀ, ਤੁਸੀਂ ਮੈਨੂੰ ਰਾਜਪੂਤ ਜਿਹੜਾ ਹਲੇ ਤੱਕ ਪ੍ਰਮੋਟ ਕਰ ਰਿਹਾ ਬੰਦਾ, ਰਾਣਾ ਜਾਵੇਦ ਮੇਰਾ ਨਾਮ ਹੈ। ਕਿਹੜੀ ਜਗ੍ਹਾ ਤੋਂ? ਮੈਂ ਬੇਸਿਕਲੀ ਕਮਾਲੀਆ ਜ਼ਿਲ੍ਹਾ ਟੋਬਾ ਟੇਕ ਸਿੰਘ ਤੋਂ ਹਾਂ, ਲੇਕਿਨ ਹੁਣ ਮੈਂ ਸੈਟਲ ਇਸਲਾਮਾਬਾਦ। ਕਮਾਲੀਆ ਸ਼ਹਿਰ ਦੀ ਗੱਲ ਕਰੀਏ ਜੀ, ਕਮਾਲੀਆ ਸ਼ਹਿਰ ਨੂੰ ਹੁਣ ਅੱਜਕੱਲ ਖੱਦਰ ਦਾ ਸ਼ਹਿਰ ਕਿਹਾ ਜਾਂਦਾ ਹੈ। ਪਾਇਆ ਜੀ, ਲੇਕਿਨ ਪਾਰਟੀਸ਼ਨ ਤੋਂ ਪਹਿਲੇ ਇਹਨੂੰ ਸੋਨੇ ਦਾ ਸ਼ਹਿਰ ਕਿਹਾ ਜਾਂਦਾ ਸੀਗਾ। ਅੱਜ ਵੀ ਸ਼ਮਸੀ ਸਾਹਿਬ ਦੀ ਜਿਹੜੀ ਕੋਠੀ ਆ, ਉਹ ਇੱਕ ਐਸੀ ਤਾਰੀਖੀ ਕੋਠੀ ਆ ਜਿਹਦੇ ਵਿੱਚ ਇੰਨੀਆਂ ਕੁ ਸੀੜੀਆਂ ਪੌੜੀਆਂ ਨਾ ਕਿ ਅਗਰ ਇੱਕ ਬੰਦੇ ਨੂੰ ਅੱਗੇ ਲਿਜਾ ਕੇ ਛੱਡ ਦਈਏ ਤੇ ਉਹ ਵਾਪਸ ਬਾਹਰ ਨਹੀਂ ਆ ਸਕਦਾ। ਉਹ ਭੁੱਲ ਭੁਲਈਆਂ ਵਿੱਚ ਹੀ ਫਸ ਜਾਊਗਾ, ਭੁੱਲ ਜਾਊਗਾ ਉੱਥੇ। ਔਰ ਮੇਰੇ ਖਿਆਲ ਕੋਈ 18 ਇੰਚ ਦੀਆਂ ਕੰਧਾਂ ਆ ਉਹਦੀਆਂ, ਜਾਂ ਇਹ ਤੋਂ ਵੀ ਵੱਡੀਆਂ, ਛੋਟੀ ਇੱਟ ਦੀ ਆ। ਔਰ ਉਹ ਬਹੁਤ ਬੜੀ ਕੋਠੀ ਆ ਜੀ ਉਹ।
ਲੇਕਿਨ ਹਜੇ ਤੱਕ ਢਾਈ ਨਹੀਂ ਹੈਗੀ ਉਹਦੇ ਵਿੱਚ ਤਹਿਖਾਨੇ ਵੀ ਹੈਗੇ ਆ, ਉਹਦੇ ਚ ਬਹੁਤ ਕੁਛ ਆ। ਉਸ ਸ਼ਹਿਰ ਚ ਆਪਾਂ ਜਾਈਏ ਨਾ ਜੀ ਤੇ ਐ ਲੱਗਦਾ ਜਿੱਦਾਂ ਆਪਾਂ 1947 ਤੋਂ ਪਹਿਲਾਂ ਜਿਹੜੇ ਕਿਸੇ ਇਲਾਕੇ 'ਚ ਫਿਰਦੇ ਆ। ਨੋ ਡਾਊਟ ਛੋਟੀਆਂ ਗਲੀਆਂ ਛੋਟੀਆਂ ਹਲੇ ਵੀ ਹੈ, ਉਹ ਛੋਟੀਆਂ ਇੱਟਾਂ ਦੀਆਂ ਹਿੰਦੂਆਂ ਦੇ ਮੰਦਿਰ ਅੱਜ ਵੀ ਹੈਗੇ ਉੱਥੇ। ਉਹ ਆਪਣੇ ਜਿਹੜੇ ਸੀ ਨਾ ਪ੍ਰੀ ਪਾਰਟੀਸ਼ਨ ਲੋਕ ਜਿਹੜੇ ਸੈਟਲ ਸਨ, ਉਹਨਾਂ ਦਰਵਾਜ਼ੇ ਤੱਕ ਹਾਲੇ ਤੱਕ ਖੜੇ ਆ। ਤਲਵਣ ਦੇ ਲੋਕ ਉੱਥੇ ਬੈਠੇ ਆ। ਹੈਗੇ ਸੀ ਦਰਵਾਜ਼ੇ ਤੱਕ ਹੀ ਆਪਣੀਆਂ ਪਈਆਂ ਜੀ। ਹਾਂਜੀ ਅਸੀਂ ਇਹਨੂੰ ਜੋ ਗਏ ਆ 258 ਚ ਖਾਲੇ ਤੇ ਸਾਡਾ ਪੁਰਾਣਾ ਪਿੰਡ ਵੀ ਖਾਲਾ ਹੀ ਆ ਪੰਜਾਬ ਨਾ ਖਾਲਾ ਬਰਾਮ ਮੁਖਵਾਲ ਤੇ ਹੁਣ ਅਸੀਂ ਬੈਠੇ ਹੈਗੇ ਜਾ ਕੇ ਜ਼ਮੀਨ ਵੀ ਸਾਨੂੰ ਬੜਵਾ ਭੂਆ ਪਿੰਡ ਪੈਂਦਾ। ਸਹੀ ਨਵੇਂ ਸ਼ਹਿਰ ਦੇ ਨਾਲ। ਹਾਂ ਮੈਂ ਵੀ ਤੁਸੀਂ ਇੱਥੇ ਹੀ ਹੋਲੇ ਹਜੇ ਇੱਥੇ ਕੱਲ ਦੀ ਤੇ ਵਿੱਚ ਹੀ ਹਾਂ। ਚਲੋ ਮੁਲਾਕਾਤ ਰਹੇਗੀ। ਮੈਂ ਵੀ ਮੇਰਾ ਅਸਲ ਚ ਗਰੁੱਪ ਆਇਆ ਨਾ। ਅੱਛਾ ਹਾਂਜੀ ਮੇਰੀ ਟੂਰਿਜ਼ਮ ਕੰਪਨੀ ਹੈ अपनी। अच्छा कादी टूरिज्म कंपनी। अच्छा टूरिज्म कंपनी है। हाँ ये कॉन्फ्रेंस करवा रहे हैं। मेरा नाम है प्राइम टूरिज्म नेटवर्क पाकिस्तान। अच्छा ये ਤੁਸੀਂ ਰਿਕੁਐਸਟ ਪਾਓ ਕਿ ਦੋ ਹੀ ਗਵਰਨਮੈਂਟ ਸਮਝਿਆ ਕਰੋ, ਗਰੰਟੀ ਕਰ ਲਓ 100 ਬੰਦਾ ਗਿਆ हाँ जी 4 ਦਿਨ ਬਾਅਦ 100 ਮੁੜਿਆ ਵੇ। हाँ जी ਠੀਕ ਹੈ ਜੀ, ਮੁੜ ਕੇ 100 ਜਦੋਂ ਆ ਜਾਵੇ ਬਾਅਦ 100 ਬੰਦਾ ਹੋਰ ਚੱਲ ਜਾਵੇ, ਗਰੰਟੀ ਹੋ ਗਈ ਨਾ ਕਿ ਮੇਰੀ ਗਰੰਟੀ ਗਵਰਨਮੈਂਟ ਗਰੰਟੀ ਚੱਕੇ ਨਾ ਵੀ ਇਹ ਬੰਦੇ ਸਾਡੇ ਮੁੜ ਕੇ ਆਉਣਗੇ, हाँ ਤਾਂ ਕਿ ਤੁਸੀਂ ਆਪਣੇ ਬਾਬੇ ਦਾਦਿਆਂ ਦੇ ਪਿੰਡ ਤਾਂ ਦੇਖ ਸਕੋ। अच्छा बहुत सारे लोग थोड़े भी होंगे ਜਿਹੜੇ ਇੱਥੋਂ ਮਾਈਗ੍ਰੇਟ ਹੀ ਹੈਗੇ। ਅਸੀਂ ਸਾਰੇ ਇੱਥੋਂ ਹੀ ਗਏ ਹਾਂ ਜੀ। ਤੁਸੀਂ ਕਿੱਥੇ? ਅਸੀਂ 258 ਤੱਕ ਅੱਛਾ ਡਿਸਕੋਰਡ ਦੇ। ਅੱਛਾ ਅੱਛਾ ਜਦੋਂ ਦਿਖਾਇਆ ਉਹਨਾਂ ਨੂੰ ਡਿਸਕੋਰਡ? ਜੀ ਵਾਰੀ ਆਇਆ ਹਾਂ ਮੈਂ ਇੱਥੇ ਸਾਡੇ ਮੈਚ ਹੁੰਦੇ ਬੜੇ ਟੱਕਰੇ ਇਹਨਾਂ ਨੇ ਮੈਚ ਆਰਗੇਨਾਈਜ਼ ਕੀਤਾ ਜੀ 18 ਤਰੀਕ ਨੂੰ। ਬੜਾ ਤਗੜਾ ਮੈਚ ਆ, ਬੜਾ ਵੱਡੇ ਇਨਾਮ ਰੱਖੇ ਆ। ਜਨਰਲ ਸਾਹਿਬ ਵੀ ਆ ਰਹੇ ਆਪਣੇ ਤਾਂ 18 ਨੂੰ 18 ਤਰੀਕ ਨੂੰ ਮੇਰੇ 350 ਬੰਦੇ ਦੀ ਕਾਨਫਰੰਸ ਆ ਬਣੀ। ਨਹੀਂ ਹੁਣ ਮੈਂ ਆਇਆ ਦੇਖੋ ਸਾਡੇ ਜਿਹੜੇ ਪਿੰਡੋਂ ਆਏ ਹੋ ਨਾ ਮੁਸਲਿਮ ਬ੍ਰਦਰ ਸਾਡੇ ਭਰਾ, ਜਦੋਂ ਆਪਣੇ ਕਿੱਥੇ ਫਿਰ 469 ਚੱਕ 418 ਚ ਤੇ 416 ਚ ਤੇ ਮੈਂ ਸਾਡੇ ਮੀਆਂ ਸਾਹਿਬ ਦੀ ਦਰਗਾਹ ਬਹੁਤ ਵੱਡੀ ਉਸ ਟਾਈਮ ਤੇ ਕਾਲੀ ਵਿੱਚ ਕੁਝ ਨਹੀਂ ਹੋ ਸਕਿਆ। ਤੋਂ ਮੈਂ ਪਿਛਲੇ ਸਾਲ ਹੀ ਉਹਨਾਂ ਗਏ ਸੀਗਾ, ਬੜਾ ਪ੍ਰੋਗਰਾਮ ਵਧੀਆ ਸੀਗਾ ਉਹਨਾਂ ਦਾ ਤੇ ਕਿ ਉਹਨਾਂ ਕੋ ਦਰਗਾਹ ਤੋਂ ਮੈਂ ਚਾਦਰ ਲੈ ਕੇ ਆਇਆ। ਹੁਣ ਕੱਲ ਨੂੰ ਇਹਨੂੰ ਚਾਦਰ ਦੇਣੀ ਹੈ 76 ਸਾਲ ਬਾਅਦ ਉਹਨੇ ਦਰਸ਼ਨ ਕਰਨੇ ਆ। ਕੀ ਬਾਤ ਹੈ ਅਕੀਦਤ ਬਹਿਰਹਾਲ ਜੀ ਅਸੀਂ ਤਾਂ ਜਿਹੜਾ ਨਾ ਜੀ ਮਤਲਬ ਵਲੰਟਰਲੀ ਮੁਖਲਸਾਨਾ ਤੌਰ ਤੇ ਸਾਨੂੰ ਤਾਂ ਖੁਸ਼ੀ ਹੈ ਜਦੋਂ ਵੀ ਸਾਡੇ ਲਈ ਕਦੇ ਕੋਈ ਹੋਏ। ਭਾਈ ਸਾਹਿਬ ਹੁਣੀ ਹੈ ਨਹੀਂ ਮੇਰੀ ਗੱਲ ਹੀ ਸਮਝੇ ਤੁਸੀਂ ਦੇਖਿਆ ਕਿ ਮੈਂ ਆਇਆ ਮੈਂ ਮਤਲਬ ਨਾਸ਼ਤਾ ਨਹੀਂ ਕੀਤਾ, ਮੈਂ ਲੱਸੀ ਦਾ ਗਲਾਸ ਲੈ ਕੇ ਫੌਰਨ ਤੁਹਾਡੇ ਕੋਲ ਆ ਗਿਆ। ਹਾਂ ਮੈਂ ਉਹੀ ਗੱਲ ਕਰਦਾ ਨਾ ਵੀ ਜਦੋਂ ਦਿਨ ਰਾਤ ਹੁੰਦਾ ਹੈ ਨਾ ਫਿਰ ਇਹਦਾ ਮੈਂ ਤੁਸੀਂ ਤੇ ਯਾਦਾਂ 'ਚ ਰਹਿੰਦੀ ਹੈ। ਇਹ ਕਿਸੇ ਦੀ ਪਈ ਪਹਿਲਾਂ ਹੀ ਚਲੋ ਕੋਈ ਨਹੀਂ ਮੈਂ ਹਮੇਸ਼ਾ ਯਾਦ ਆਉਂਦੀ ਹੋਣੀ ਵੀ ਉਹ ਉਡੀਕਦੇ ਹੋਊ ਕਿ ਸਾਨੂੰ ਸਾਡੇ ਦੇਖੋ ਮੇਰੇ ਦਾਦਾ ਜੀ ਉਧਰ ਸ਼ਹੀਦ ਹੋਏ, ਉਧਰ ਰਹਿ ਗਏ। ਠੀਕ ਹੈ ਨਾ ਜੀ ਨਾ ਮੇਰੇ ਮਤਲਬ ਬਹੁਤ ਸਾਰੇ ਸਾਡੇ ਵਡੇਰੇ ਸਾਰੇ ਉਧਰ ਰਹਿ ਗਏ। ਜ਼ਮੀਨਾਂ ਵੀ ਨਹੀਂ ਮਿਲੀਆਂ ਹੋਣੀਆਂ ਪੂਰੀਆਂ। ਮੈਂ ਕਹਿੰਦਾ ਕਿ ਅਗਰ ਸਾਨੂੰ ਆਪਣੇ ਬੰਧਨ ਨਾ ਹੋਵੇ ਜਾਂ ਮਤਲਬ ਇਹ ਨਾ ਹੋਵੇ ਮਸਲਾ ਆਣ ਜਾਣ ਦਾ, ਹੋ ਸਕਦਾ ਅਸੀਂ ਹਰ ਸਾਲ ਚੱਕਰ ਲਾਈਏ ਲਾਮ ਨੂੰ। ਹਾਂਜੀ ਕਹ ਵਾਗਾ ਬਾਰਡਰ ਕ੍ਰਾਸ ਕਰੀ ਆਓਗੇ ਬੰਨਾ ਟੱਪਣਾ। ਹਾਂ ਸਰ ਐਫੀਲੀਏਸ਼ਨ ਦੇਖੋ ਮਿੱਟੀ ਦੀ ਐਫੀਲੀਏਸ਼ਨ ਜਿਹੜੀ ਹੋ ਗਈ ਉਹਨੂੰ ਖਤਮ ਨਹੀਂ ਕੀਤਾ ਜਾ ਸਕਦਾ। ਇਹ ਮਿੱਟੀ ਦੀ ਐਫੀਲੀਏਸ਼ਨ ਅਸੀਂ ਮੈਂ ਦੱਸ ਰਿਹਾ ਹਾਂ। ਕੱਲ ਮੈਨੂੰ ਨਾ ਜਦੋਂ ਮੈਂ ਪਿੰਡ ਨੂੰ ਜਾਂਦਾ ਸੀ ਮੈਨੂੰ ਰਾਣਾ ਸਾਹਿਬ ਦਾ ਫੋਨ ਆਇਆ। ਮੈਨੂੰ ਕਹਿੰਦਾ ਯਾਰ ਪਿੰਡ ਬੜਿਆ ਨਾ ਤੇ ਵੀਡੀਓ ਕਾਲ ਲਾ ਲਈ, ਵੀਡੀਓ ਕਾਲ ਲਾ ਕੇ ਪਿੰਡ ਬੜੀ ਤਾਂ ਮੈਨੂੰ ਸਾਰੇ ਪਿੰਡ ਦੇ ਫੇਰ ਮੁੜ ਕੇ ਦਰਸ਼ਨ ਕਰਾ ਦੇ। ਫਿਰ ਮੈਂ ਲਾਈ ਵੀਡੀਓ ਕਾਲ ਹੈ ਨਾ, ਫਿਰ ਮੀਆਂ ਸਾਹਿਬ ਦਰਸ਼ਨ ਕਰਾਏ ਦਰਗਾਹ ਦੇ, ਸਾਰੇ ਪਿੰਡ ਦੇ ਕਰਾਏ, ਸਕੂਲ ਦੇ ਕਰਾਏ ਜਿੱਥੇ ਪੜ੍ਹੇ ਹੋ ਬਜ਼ੁਰਗ ਹੈ ਨਾ। ਇਹ ਖਿੱਚ ਮੁੱਕੀ ਨਹੀਂ ਸਕਦੀ ਕਿਸੇ ਸੂਰਤ ਨਹੀਂ ਮੁੱਕ ਸਕਦੀ। ਬਹਰਹਾਲ ਇਹ ਹੈ ਜੀ ਕਿ ਦੇਖੋ ਨੋ ਡਾਊਟ ਕਿ ਉਹ ਤਅੱਲਕ ਚੀਜ਼ਾਂ ਤੇ ਹਨ, ਹਾਲਾਂਕਿ ਅਸੀਂ ਨਹੀਂ ਦੇਖਿਆ ਲੇਕਿਨ ਸਾਡੇ ਵਰਤੀਆਂ ਦੀ ਜਗ੍ਹਾ ਹੈ, ਸਾਰਾ ਕੁਝ ਹੈ। ਬਲੱਡ ਤੇ ਉਹੀ ਟ੍ਰਾਂਸਫਰ ਹੈ ਨਾ। ਹਾਂਜੀ ਚੀਜ਼ਾਂ ਗੱਲ ਸਮਝੇ ਨਾ। ਬਲੱਡ ਤੇ ਆਪਣਾ ਉਹ ਜਿੱਥੋਂ ਬਲੱਡ ਸਟਾਰਟਿੰਗ ਹੈ ਨਾ ਆਪਣੀ ਜਿਹੜੀ ਜਨਰੇਸ਼ਨ ਸਟਾਰਟ ਉੱਥੋਂ ਹੁੰਦੀ ਆ ਤੇ ਇਹਨੇ ਉੱਥੇ ਲੱਭਣਾ ਕਿ ਮੈਂ ਪਿੱਛੇ ਕਿੱਥੇ ਦਾ। ਬਸ ਇਹੀ ਹੈ ਕਿ ਤੁਹਾਨੂੰ ਦੱਸਿਆ ਕਿ ਸਾਡੇ ਲਈ ਮਸਾਇਲ ਜਿਹੜੇ ਆਣ ਜਾਣ ਦੇ ਚੀਜ਼ਾਂ ਦੇ ਤੇ ਇਹ ਜਿਹੜੇ ਹੈ ਨਾ ਇਹਦੀ ਵਜ੍ਹਾ ਤੋਂ ਕਰਨਾ ਦਿਲ ਤੇ ਬਹੁਤ ਤੁਸੀਂ ਜ਼ਰੂਰ ਜਦੋਂ ਤੁਹਾਡੀ ਕਾਨਫਰੰਸ ਹੁੰਦੀਆਂ ਤੁਸੀਂ ਰਿਕੁਐਸਟ ਪਾਓ ਕਿ ਚਲੋ ਇਦਾਂ ਕਰ ਲਓ, ਜੇ ਨਹੀਂ ਗਰੰਟੀ ਕਰ ਲਓ ਨਾ ਤੇ 100 ਜਾਊਗਾ 100 ਆਊਗਾ ਜਿੰਨਾ ਵੀ, ਜਾਂ 100 ਉਧਰੋਂ ਇੰਡੀਆ ਵਾਲਾ ਆ ਜਾਵੇ 100 ਇਧਰੋਂ ਤੁਹਾਡਾ ਚੱਲ ਜਾਵੇ। ਕਿਸਾਨ ਤਾਂ ਪੰਜਾਬ ਦਾ ਵੀ ਚਾਹੀਦਾ। 27 ਤਰੀਕ ਤੋਂ ਬਾਅਦ ਗੱਲ ਹੋਏਗੀ ਔਰ ਮੈਂ ਤੁਹਾਨੂੰ ਇਨਫਾਰਮ ਕਰਾਂਗਾ। ਹਾਂ ਠੀਕ ਹੈ, ਤੁਸੀਂ ਕਿਸਾਨਾ ਸਾਹਿਬ ਨੰਬਰ ਤੁਹਾਡੇ ਕੋਲ ਆ ਜਾਣਾ, ਅਸੀਂ ਲਿੰਕ 'ਚ ਰਹਿੰਦੇ ਆ, ਪਰ ਤੁਸੀਂ ਜ਼ਰੂਰ ਕਰਿਆ ਕਰੋ, ਟਰਾਈ ਕਰੋ। ਨਿਕਲਣ ਲੱਗੇ ਆ ਜੀ ਬਾਦਸ਼ਾਹੀ ਮਸਜਿਦ ਕਿਲ੍ਹਾ ਗੁਰਦੁਆਰਾ ਡੇਰਾ ਸਾਹਿਬ, ਉੱਥੇ ਤੁਹਾਨੂੰ ਜਾਵਾਂਗੇ ਨਾਲ। ਤਿਆਰ ਹੋ ਕੇ ਹੁਣ ਗੱਡੀ 'ਚ ਬਹਿਣ ਲੱਗੇ ਆ ਜੀ, ਇੱਧਰ ਗੱਲਾਂ ਬਾਤਾਂ ਹੋ ਰਹੀਆਂ। ਬਾਈ ਹੁਣੀ ਅੱਗੇ ਫਰੰਟ ਤੇ ਬਹਿ ਗਏ ਆ। ਜਾਣਾ ਤਾਂ ਸੀਗਾ ਜੀ ਆਪਣਾ ਮਕਬਰੇ ਵੀ ਜਾਣਾ ਸੀ, ਆਪਣਾ ਕਿਲੇ ਵੀ ਜਾਣਾ ਸੀ ਤੇ
ਅੱਜ ਵੀ ਬੰਦ ਡੇਰਾ ਸਾਹਿਬ ਵੀ ਜਾਣਾ ਸੀਗਾ ਲੇਕਿਨ ਉੱਥੇ ਜਾ ਨਹੀਂ ਹੋਇਆ। ਰਿਹਾ ਹਾਂਜੀ ਤੇ ਅੱਜ ਗੁਰਦੁਆਰਾ ਸਾਹਿਬ ਦਾ ਪਹਿਲਾ ਗੁਰਦੁਆਰਾ ਸਾਡਾ ਹਾਂ ਹਾਂ ਜਿੱਥੇ ਅਸੀਂ ਦਰਸ਼ਨ ਕਰਨ ਆ ਰਹੇ ਹਾਂ ਹਾਂ ਹਾਂ। ਤੇ ਦੇਖੋ ਅੱਗੇ ਬੜਾ ਵਧੀਆ ਲੱਗ ਰਿਹਾ ਹਾਂਜੀ। ਇਸ ਤੋਂ ਬਾਅਦ ਆਪਾਂ ਨਨਕਾਣਾ ਸਾਹਿਬ ਉਸ ਤੋਂ ਜਾਵਾਂਗੇ। ਬਾਅਦ ਨਨਕਾਣਾ ਸਾਹਿਬ ਜਾ ਰਹੇ ਹਾਂ ਜੀ। ਇੱਥੇ ਬਾਗ ਲਾਏ ਆ ਜੀ, ਅਮਰੂਦਾਂ ਦੇ ਹਾਂਜੀ, ਹਾਂਜੀ, ਬੂਟੇ ਬਹੁਤ ਲੱਗੇ, ਸੋਹਣਾ ਜਾਮਣ ਆ ਇੱਧਰ ਸਾਰਾ ਮਾਲਟਾ ਆ, ਹਾਂਜੀ ਹਾਂਜੀ ਉਹ ਪਰੇ ਜਾਮਣ ਤੋਂ ਪਰੇ ਅੰਜੀਰਾਂ ਦੇ ਬੂਟੇ ਲੱਗੇ ਹੋਏ ਆ। ਬੜੀ ਸੰਭਾਲ ਵੀ ਬੜੀ ਵਧੀਆ ਸਵਾਲ ਤਰੀਕੇ ਨਾਲ ਖੂਬਸੂਰਤ ਦੇਖੋ ਕਿੰਨਾ ਹੈ, ਹਾਂਜੀ ਬਹੁਤ ਸੋਹਣਾ। ਵੈਰੀ ਨਾਈਸ ਹਾਂਜੀ। ਇਹ ਨਾਲ ਸਰੋਵਰ ਸਾਹਿਬ ਆ ਜੀ। ਅੱਛਾ ਜੀ ਹਾਂਜੀ ਤੇ ਇਹ ਜਨਾਬੇ ਵਾਲੀ ਉਹਦਾ ਸਾਰਾ ਕੁਝ ਮਾਨ ਮਰਿਆਦਾ ਲਿਖੀਆਂ ਹੋਈਆਂ ਆ। ਤੇ ਇਸੇ ਤਰ੍ਹਾਂ ਪਹਿਲਾਂ ਦਾ origignal ਬਣਿਆ ਜੀ। ਇਹ origignal ਹੀ ਆ ਜੀ। ਅੱਛਾ ਹਾਂ ਉਹ ਪਿੱਛੇ ਦੇਖੋ ਨਾ ਥੋੜਾ ਜਿਹਾ, ਠੀਕ ਹੈ ਬਸ ਉਦਾਂ ਜਰਾ ਕਰ ਲੈਂਦੇ ਆ, ਰੰਗ ਰੂਪ ਤੇ ਹੋਣਾ ਹੀ ਹੁੰਦਾ ਨਾ ਜੀ। ਹਾਂਜੀ 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 ਬਾਕੀ ਹੈਗਾ ਇਹ ਬਾਕੀ ਸਾਰਾ ਹਾਂਜੀ। SOPs ਲਿਖੀਆਂ ਗਈਆਂ। ਸਾਹਮਣੇ ਕੀ ਆ ਇਹਨੂੰ ਹਾਂਜੀ ਇਹਨੂੰ ਵੈਲਕਮ ਜੀ। ਦੇ ਨਾਲ ਹਾਂ ਉਹ ਸਾਰੇ ਹਿਸਟਰੀ ਲਿਖੀ ਆ ਜਿਹੜੀ ਉਹ 20 ਰੁਪਈਆਂ ਵਾਲੀ ਆ ਨਾ ਜੀ, ਠੀਕ ਆ। ਉਸ ਵਕਤ ਦੀ ਕਰੰਸੀ ਜਿਹੜੀ ਵੀ ਸੀਗੀ। ਅੱਛਾ ਜੀ ਆਓ ਜੀ ਦਰਸ਼ਨ। ਹਾਂਜੀ ਸੱਚਾ ਸੌਦਾ ਦਰਬਾਰ ਸਾਹਿਬ ਆਏ ਆ ਜੀ। ਆਪਣਾ ਸੰਗਤ ਜਿਹੜੀ ਸਾਡੇ ਨਾਲ ਆਈ ਹੈ USA ਤੋਂ, ਅਮਰੀਕਾ ਤੋਂ, ਅਡਵਾਲ ਫੈਮਿਲੀ ਤੇ ਇੱਕ ਹੈ ਮਿਨਹਾਸ ਸਾਹਿਬ ਆ, ਰਾਜਪੂਤ ਸਿੱਖ ਰਾਜਪੂਤ ਆ। ਸੱਚਾ ਸੌਦਾ ਸਾਹਿਬ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਏ। ਚਲੋ ਜੀ ਕਰਿਓ, ਅਸੀਂ ਇੱਥੇ ਹੀ ਆ। ਦਰਬਾਰ ਸਾਹਿਬ ਸੱਚਾ ਸੌਦਾ ਤੋਂ ਅਸੀਂ ਹੁਣ ਨਿਕਲੇ ਆ ਜੀ ਨਨਕਾਣਾ ਸਾਹਿਬ ਲਈ। ਸਾਡੇ ਜਿਹੜੇ ਚੜ੍ਹਦੇ ਪੰਜਾਬ ਤੋਂ ਆਉਣ ਵਾਲੇ ਗੈਸਟ, ਸਾਡੇ ਮਹਿਮਾਨ ਜਿਹੜੇ ਉਹ ਸਾਡੇ ਨਾਲ ਮੌਜੂਦ ਨੇ ਜੀ। ਆਨੰਦ ਮਾਰ ਰਹੇ ਪੂਰਾ, ਇੱਧਰੋਂ ਯੂਥ ਵੀ ਆਈ ਆ। ਤੇ ਬਾਈ ਜੀ ਤੁਸੀਂ ਦੱਸੋ ਵੀ ਕਿਹੋ ਜਿਹਾ ਲੱਗ ਰਿਹਾ ਆ ਕੇ ਇੱਥੇ? ਸਭ ਵਧੀਆ ਲੱਗਾ, ਹੈ ਸਭ ਵਧੀਆ ਲੱਗਾ। ਸਭ ਤੋਂ ਵਧੀਆ ਕਿਹੜੀ ਸ਼ਾਇ ਲੱਗੀ ਦੋ ਦਿਨਾਂ 'ਚ? ਲਾਹੌਰ ਹਵੇਲੀ ਲਾਹੌਰ ਹੀ ਹੈ। ਖਾਣ ਪੀਣ ਬਹੁਤ ਵਧੀਆ ਮਿਲਿਆ, ਖਾਣ ਪੀਣ ਵਧੀਆ ਹੈ ਨਾ? ਖਾਣ ਪੀਣ ਵਧੀਆ, ਵਿਊ ਵੀ ਕਿੰਨਾ ਸੋਹਣਾ ਸੀਗਾ। ਵਿਊ ਬਹੁਤ ਸੋਹਣਾ ਸੀ। ਮਸਜਿਦ ਦਾ ਵੀ ਬਹੁਤ ਸੋਹਣਾ ਸੀਗਾ ਵਿਊ। ਗੁਰਦੁਆਰਾ ਸਾਹਿਬ ਵੀ ਜਾ ਕੇ ਆਏ ਆ, ਚਾਹ ਵੀ ਖਾਦਾ, ਚਾਹ ਵੀ ਪੀਤੀ, ਹਾਂ ਵਧੀਆ ਹੋ ਗਿਆ। ਬਹੁਤ ਵਧੀਆ ਹੋਇਆ। ਵਾਪਸ ਆ ਗਏ, ਹਰ ਸਾਲ ਆਉਣਾ ਹੈ। ਠੀਕ। ਲਓ ਜੀ ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ। ਸੰਗਤ ਸਾਡੇ ਨਾਲ ਆ ਜੀ, ਚੜ੍ਹਦੇ ਪੰਜਾਬ ਤੋਂ, ਜਲੰਧਰ ਦੇ ਏਰੀਆ ਤੋਂ ਆਏ ਹੋਏ। ਆਪਣਾ ਪਿਛੋਕੜ ਨਹੀਂ ਦੱਸਿਆ ਕਿਹੜਾ ਆ? ਆਪਣਾ 258 ਚੱਕ ਫਰਾਲਾ। ਨਹੀਂ ਉਹ ਤਾਂ ਇੱਥੇ ਹੋਇਆ ਨਾ, ਹਾਂ ਅਸਲ ਪਿਛੋਕੜ ਤਾਂ ਖੈਰ ਇਹੀ ਆ। ਹਾਂ ਅਸਲ ਜਿਹੜਾ ਰਹੀ ਪਿੰਡ ਸਾਰਾ ਫਰਾਲਾ ਫਰਾਲਾ ਡਸਕੋਟ ਲਾਗੇ, ਉਦਾਂ ਸਨਮਾ ਫਰਾਲਾ, ਸਨਮਾ ਫਰਾਲਾ ਉਹ ਜਿਹੜਾ ਉਧਰ ਨਾਮ ਦੇ ਨਾਲ ਤੇ ਪਹਿਲਾ ਪਿੰਡ ਆ। ਹਾਂਜੀ ਹਾਂਜੀ ਉੱਥੋਂ ਬਜ਼ੁਰਗ ਉੱਠ ਕੇ ਆਏ ਸੀਗੇ। 258 ਚੱਕ ਫਰਾਲਾ, 6 ਚੱਕ ਲੰਮਾ ਪਿੰਡ, ਹਾਂ ਹਾਂ ਇਹ ਅਟਵਾਲਾਂ ਦੇ ਪਿੰਡ ਸੀਗੇ। ਅੱਛਾ ਅੱਛਾ। ਇੱਥੋਂ ਉੱਠ ਕੇ ਬਜ਼ੁਰਗ ਫਿਰ ਜਦੋਂ ਗਏ ਆ, ਕੁਛ ਕਰਿਆਮ ਜਾ ਕੇ ਬੈਠੇ ਅਟਵਾਲ, ਪੜਦੇ ਬੈਠੇ ਆ ਭਗੌਰਾਂ। ਇਹ 3 ਪਿੰਡ ਤਾਂ ਹੈਵੀ ਹੈ ਨਾ ਅਟਵਾਲਾਂ ਦੇ। ਹਾਂ ਹਾਂ। ਤੇ ਇੱਕ ਟੋਬੇ ਦੇ ਲਾਗੇ ਵੀ ਪੂਰਾ ਪਿੰਡ ਅਟਵਾਲਾਂ ਦਾ ਬੈਠਾ ਆ। ਹਾਂ ਤੁਸੀਂ ਦੱਸਦੇ ਸੀਗੇ ਉਹ ਅਠਵਾਲ ਲਿਖਦੇ ਆ। ਉਹ ਲਿਖਦੇ ਅਠਵਾਲ ਆ, ਹਾਂ ਉਹ ਆਪਣੇ ਨਾਲ ਦੀ ਆ। ਲਿਖਣ 'ਚ ਥੋੜਾ ਜਿਹਾ ਫਰਕ ਆ ਸਕਦਾ ਲੇਕਿਨ ਹੈਗੇ ਉਹੀ ਕੁਛ ਆ। ਹਾਂਜੀ ਹਾਂਜੀ ਕਰਕੇ ਹਿੱਕੀਵਾਨੀ ਪਾਤਾ। ਹਾਂਜੀ 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 ਹਾਂਜੀ। ਇਹ ਮਨਵੀਰ ਅਟਵਾਲ ਸਾਹਿਬ ਆ ਜੀ, ਬੇਸਬਾਲ ਦੇ ਚੈਂਪੀਅਨ। ਤੇ ਬਾਈ ਜੀ ਤੁਸੀਂ ਆਪਣਾ ਕੋਈ ਤਜਰਬਾ ਸ਼ੇਅਰ ਕਰੋ। ਤੁਸੀਂ ਹੁਣ ਸਾਡੀ ਸਿਕਿਉਰਿਟੀ ਅਹਿਲਕਾਰਾਂ ਨਾਲ ਵੀ ਮਿਲੇ ਆ, ਤੁਹਾਨੂੰ ਸਕਾਡ ਵੀ ਮਿਲਿਆ, ਔਰ ਤੁਹਾਨੂੰ ਇੱਥੇ ਵੀ ਗੁਰਦੁਆਰਾ ਮੈਨੇਜਮੈਂਟ ਜਿਹੜੀ ਉਹਨਾਂ ਨੇ ਵੀ ਤੁਹਾਨੂੰ ਪ੍ਰੋਟੋਕੋਲ ਦਿੱਤਾ। ਜਿਹੜੀਆਂ ਚੀਜ਼ਾਂ ਨਾ ਆਪਾਂ ਨੂੰ ਪਤਾ ਨਹੀਂ ਹੈਗਾ ਜਾਂ ਸਾਹਮਣੇ ਨਹੀਂ ਆਉਂਦੀਆਂ, ਟੀਵੀ ਤੇ ਕੁਝ ਹੋਰ ਦਿਖਾਲਦੇ ਆ, ਅਸਲੀਅਤ ਕੋਈ ਹੋਰ ਹੋਣੀ। ਨਹੀਂ ਫਰਕ ਹੈ, ਹਾਂ ਜਾ ਕੇ ਇਹ ਤਾਂ ਹੈ ਨਾ, ਫਰਕ ਹੈਗਾ। ਸਭ ਤੋਂ ਆਏ ਆ ਕਿ ਸੌਦੇ ਤੋਂ ਸਾਨੂੰ ਨਾ ਸਿਕਿਉਰਿਟੀ ਦਿੱਤੀ ਧੁਰ ਤੱਕ। ਇਹ ਵੀ ਲਾਈਕ ਕੀਤੇ ਇਹਨਾਂ ਨੇ ਵੀ ਆਣ ਕੇ, ਹਨਾ ਕੋਈ ਫਰਕ ਨਹੀਂ ਮਹਿਸੂਸ ਹੈ। ਸੇਮ ਹੀ ਫੂਡ ਆ, ਸੇਮ ਹੀ ਕਲਚਰ ਆ। ਹਾਂ ਹਾਂ ਹਾਂ। ਤੇ ਬਾਕੀ ਇਦਾਂ ਵੀ ਰਿਸਪੈਕਟ ਬਹੁਤ ਜ਼ਿਆਦਾ ਆ, ਖੁੱਲੇ ਦਿਲ ਨਾਲ ਮਿਲਦੇ ਆ, ਖੁੱਲੇ ਦਿਲ ਨਾਲ ਮਿਲਦੇ ਆ। ਹਾਂ ਕੋਈ ਇਦਾਂ ਦੀ ਕੋਈ ਹੈ ਨਹੀਂ, ਕੋਈ ਡਰਨ ਵਾਲੀ ਗੱਲ ਨਹੀਂ ਹੈਗੀ। ਤੁਸੀਂ ਆਉਣਾ ਚਾਹੀਦਾ ਸਾਰਿਆਂ ਨੂੰ, ਠੀਕ ਨਹੀਂ? ਤੇ ਜਿੰਨੇ ਬੰਦੇ ਜ਼ਿਆਦਾ ਆਉਗੇ ਉਹਨਾਂ ਇਦਾਂ ਵੀ ਸਾਰਿਆਂ ਨੂੰ ਫਿੱਕ ਜਿਹਦਾ ਪਤਾ ਵੀ ਲੱਗਦਾ, ਅੰਡਰਸਟੈਂਡਿੰਗ। ਮਤਲਬ ਉਹ ਵਹਿਮ ਨਿਕਲ ਜਾਂਦੇ ਜਿਹੜੇ ਦਿਲਾਂ 'ਚ ਪਏ ਹੋਏ ਆ। ਹਾਂਜੀ ਹਾਂਜੀ ਹਾਂ। ਤੇ ਇਦਾਂ ਬਾਕੀ ਅਸੀਂ ਹੁਣ ਅਮਰੀਕਾ ਤੋਂ 40-45 ਸਾਲ ਸਾਨੂੰ ਹੋ ਗਿਆ ਅਮਰੀਕਾ ਗਿਆ ਨੂੰ। ਬੱਚੇ ਉੱਥੇ ਦੀ ਬੋਰਨ ਆ, ਠੀਕ ਹੈ ਨਾ? ਅੰਕਲ ਜੀ ਤੁਸੀਂ ਦੱਸੋ ਕੁਝ, ਤੁਸੀਂ ਚੁੱਪ ਆ, ਤੁਹਾਨੂੰ ਨਹੀਂ ਚੰਗਾ ਲੱਗਾ? ਬਹੁਤ ਵਧੀਆ ਲੱਗਾ ਮੈਨੂੰ ਤਾਂ। ਜਿਹੜੀ ਵੱਡੀ ਗੱਲ ਚੰਗੀ ਲੱਗੀ ਨਾ, ਹਾਂ ਜਿਹੜਾ ਪੁਰਾਣਾ ਹੈਗਾ, ਜਿਹੜੀ ਇਮਾਰਤਾਂ ਪੁਰਾਣੀਆਂ ਆ, ਹਾਂ। ਉਹ ਐ ਬਿਲਕੁਲ ਸਹੀ ਦੀ ਸਹੀ ਉਦਾਂ ਹੀ ਰੱਖੀਆਂ ਆ। ਹਾਂ ਸਾਂਭ ਕੇ ਰੱਖੀਆਂ ਆ। ਯਾਨੀ ਕਿ ਤੁਸੀਂ ਵੀ ਢਿੱਡੋਂ ਪੂਰੇ ਖੁਸ਼ ਆ। ਇਸ ਗੱਲ ਨੂੰ ਮੈਂ ਬਹੁਤ ਜਾਣੀ ਮਹਿਸੂਸ ਕੀਤਾ। ਹਾਂ ਹਾਂ ਆਪਣੇ ਏਰੀਆ ਤੇ ਇਸ ਦਾ ਇਹ ਫਰਕ ਆ। ਬਹੁਤ ਫਰਕ ਆ। ਜਿਹੜੀ ਬਲੇਮ ਗੇਮ ਹੈ ਨਾ ਉਹ ਬੰਦ ਹੋਣੀ ਚਾਹੀਦੀ ਆ, ਤਾਂ ਕਿ ਇੱਕ ਦੂਜੇ ਨੂੰ ਸਮਝਣ ਦਾ ਮੌਕਾ ਮਿਲੇ। ਤੁਸੀਂ ਮਨਾ ਸਕ ਮਨਿਆਸ ਸਾਹਿਬ ਬੋਲੋ ਬਈ। ਮੈਂ ਕਹਿੰਦਾ ਜੀ ਬਹਿਜਾ ਹੋ ਗਈ ਜੀ। ਅੱਛਾ ਜੀ ਕੋਈ ਲੱਗਦਾ ਹੀ ਨਹੀਂ, ਐ ਲੱਗਦਾ ਵੀ ਜਿਹਦਾ ਜਲੰਧਰ ਅੰਮ੍ਰਿਤਸਰ ਘੁੰਮ ਰਹੇ ਆ। ਅੱਛਾ ਹਾਂ ਬਿਲਕੁਲ ਕੋਈ ਫਰਕ ਨਹੀਂ ਲੱਗ ਰਿਹਾ।
ਇਹ ਆ ਵੀ ਥੋੜਾ ਜਿਹਾ ਫਰਕ ਹੈ ਵੀ ਇੱਥੇ ਜਿੱਦਾਂ ਸਾਡਾ ਇੱਜ਼ਤ ਮਾਣ ਬਹੁਤ ਹੋ ਰਿਹਾ, ਜ਼ਿਆਦਾ ਕਰਦੇ। ਬਹੁਤ ਜ਼ਿਆਦਾ। ਜਿੱਦਾਂ ਉੱਥੇ ਇਹ ਚੀਜ਼ਾਂ ਹੈ ਨਹੀਂ ਗੀਆਂ ਪੰਜਾਬ ਦੇ ਵਿੱਚ, ਪਰ ਇੱਥੇ ਜਦੋਂ ਜਿੱਦਣ ਦੇ ਆਏ ਆ ਸਾਡਾ ਆਮ ਪਬਲਿਕ ਜਿਹੜੀ ਸਾਨੂੰ ਜਾਣਦੀ ਨਹੀਂ ਹੈਗੀ, ਹਾਂ ਉਹ ਸਾਡਾ ਬਹੁਤ ਇੱਜ਼ਤ ਮਾਣ ਕਰ ਰਹੀ ਆ। ਉਹ ਇਹ ਦੇਖ ਕੇ ਨਾ ਜਿੱਦਾਂ ਭਾਵੁਕ ਹੋ ਜਾਂਦਾ, ਭਾਵੁਕ ਹੋ ਜਾਂਦਾ, ਦਿਲ ਭਰ ਆਉਂਦਾ ਵੀ ਇੰਨਾ ਪਿਆਰ ਇੱਥੇ। ਹਾਂ ਕਿਸੇ ਵੀ ਅਸੀਂ ਹੁਣ ਤੱਕ 15-20 ਕੰਟਰੀਆਂ ਜਾ ਚੁੱਕੇ ਆ, ਹਾਂ, ਸਾਨੂੰ ਕਿਸੇ ਵੀ ਕੰਟਰੀ ਵਿੱਚ ਇੰਨਾ ਪਿਆਰ ਨਹੀਂ ਮਿਲਿਆ ਜਿੰਨਾ ਪਾਕਿਸਤਾਨ ਆ ਕੇ ਮਿਲਿਆ। ਕੀ ਬਾਤ ਹੈ। ਹਾਂਜੀ, ਤੋ ਬੜਾ ਯਾਨੀ ਹੁਣ ਤੁਸੀਂ ਜਾ ਕੇ ਕੋਈ ਬੰਦਿਆਂ ਨੂੰ ਨਾਲ ਨਵਿਆਂ ਨੂੰ ਬਹੁਤ ਜੀ, ਹਾਂਜੀ ਅਸੀਂ ਤਾਂ ਵੀਡੀਓ ਨਾਲ ਭੇਜੀ ਜਾਂਦੇ ਆ ਉਹਨਾਂ ਨੂੰ। ਹਾਂ, ਰਾਤ ਦੇ ਦੇਖੋ ਜੀ, ਇਹ ਉਹ ਮੀਡੀਆ ਆ ਜਿਹੜਾ ਤਾਰ ਤੋਂ ਪਾਰ ਮੀਡੀਆ ਦੀ ਨਫੀ ਕਰਦਾ, ਉਹਦੀ ਗੱਲ ਦੇ ਆਪੋਜ਼ਿਟ, ਯਾਨੀ ਕਿ ਉਹ ਹਕੀਕਤ ਦਿਖਾ ਰਿਹਾ ਆ ਜਿਹੜੀ ਉਹ ਝੂਠ ਬਣਾ ਕੇ ਪੇਸ਼ ਕਰਦੇ ਬਣਾ ਕੇ ਪੇਸ਼ ਕਰਦੇ ਆ ਜੀ। ਇੱਥੇ ਤਾਂ ਹਕੀਕਤ ਹੀ ਹੋ ਰਿਹਾ। ਹਾਂ, ਕਿਹੜਾ ਮੁਲਕ ਆ ਜਿਹੜਾ ਤੁਹਾਨੂੰ ਜਾਣਦਾ ਵੀ ਨਹੀਂ ਕੋਈ ਹੈਗਾ, ਤੁਹਾਨੂੰ ਆ ਕੇ ਜੱਫੀਆਂ ਪਾਉਂਦਾ, ਜੱਫੀਆਂ ਪਾਉਂਦਾ, ਫੋਟੋ ਖਿਚਾਉਣ ਨਾਲ, ਫੋਟੋ ਖਿਚਾਉਂਦੇ ਤੁਹਾਡੇ ਨਾਲ, ਤੁਹਾਨੂੰ ਜੱਫੀਆਂ ਪਾਉਂਦੇ, ਤੁਹਾਨੂੰ ਜੀ ਆਇਆਂ ਆਖਦੇ ਆ। ਉਹ ਸਾਡੇ ਮੁਲਕ 'ਚ ਨਹੀਂ ਸਾਨੂੰ ਕੋਈ ਆਖਦਾ, ਹਾਂ ਉਹ ਪਿੰਡ ਵਿੱਚ ਨਹੀਂ ਸਾਨੂੰ ਕੋਈ ਮਿਲਣ ਆਉਂਦਾ। ਸਹੀ ਗੱਲ ਆ। ਤੇ ਇਸ ਮੁਲਕ ਦੀ ਤਾਂ ਕੁਛ ਕਹਾਣੀ ਕੁਛ ਹੋ ਰਿਹਾ, ਤੇ ਸਾਨੂੰ ਬਹੁਤ ਅੱਛਾ ਲੱਗਾ। ਤੇ ਅਸੀਂ ਆਪਣੇ ਬੱਚਿਆਂ ਨੂੰ ਵੀ ਅਗਲੇ ਸਾਲ ਲੈ ਕੇ ਆਵਾਂਗੇ ਜੀ ਜੀ, ਤੇ ਹੋਰਾਂ ਨੂੰ ਵੀ ਦੱਸਾਂਗੇ ਸਾਰਿਆਂ ਨੂੰ ਵੀ ਉਹ ਚੀਜ਼ ਨਹੀਂ ਹੈ ਜੋ ਪਾਕਿਸਤਾਨ ਦਾ ਲੋਕਾਂ ਨੂੰ ਦਿਖਾਇਆ ਗਿਆ ਹੈ। ਯਾਨੀ ਪਾਕਿਸਤਾਨ ਦਾ ਗਲਤ ਚਿਹਰਾ ਲੋਕਾਂ ਨੂੰ ਦਿਖਾਇਆ ਜਾਂਦਾ। ਬਹੁਤ ਜ਼ਿਆਦਾ ਗਲਤ ਚਿਹਰਾ। ਹਾਂਜੀ ਯਾਰ, ਦੇਖੋ ਜੀ, ਅਮੀਰੀ ਗਰੀਬੀ ਟੈਕਨੋਲੋਜੀ ਦੀ ਵਾਧ ਘਾਟ ਉਹ ਇੱਕ ਹੋਰ ਚੀਜ਼ ਆ। ਹਾਂਜੀ ਹਾਂਜੀ, ਆਪਾਂ ਇਹ ਚੀਜ਼ ਨੂੰ ਲੈ ਕੇ ਕਿਸੇ ਦੇ ਪਿਆਰ ਮੁਹੱਬਤ ਤੇ ਸ਼ੱਕ ਨਹੀਂ ਕਰ ਸਕਦੇ। ਠੀਕ ਹੈ। ਜਿਹੜੀ ਪਾਕਿਸਤਾਨ ਵੱਲੋਂ ਤੁਹਾਨੂੰ ਆਇਆਂ ਨੂੰ ਹਾਂਜੀ ਹਾਂਜੀ, ਪਿਆਰ ਮਿਲਦਾ, ਇਹ ਨਹੀਂ ਕਿ ਤੁਹਾਨੂੰ ਕੱਲਿਆਂ ਨੂੰ, ਸਰਦਾਰਾਂ ਦੀ ਪਹਿਚਾਣ ਹੋ ਜਾਂਦੀ। ਜਿਹੜੇ ਬੰਦੇ ਸਾਡੇ ਹਿੰਦੂ ਭਾਈਚਾਰੇ ਦੇ ਲੋਕ ਆਉਂਦੇ, ਉਹਨਾਂ ਦੀ ਪਹਿਚਾਣ ਨਹੀਂ, ਕਿਉਂਕਿ ਉਹ ਪੱਗ ਨਹੀਂ ਬੰਨ੍ਹਦੇ। ਠੀਕ ਹੈ। ਹਾਂਜੀ, ਪਿਆਰ ਉਹਨਾਂ ਨੂੰ ਵੀ ਇੰਨਾ ਹੀ ਮਿਲਦਾ ਹੈ। ਸਾਡੇ ਲਈ ਉਹ ਵੀ ਕਾਬਲੇ ਇਹਤਰਾਮ ਆ। ਠੀਕ ਹੈ। ਤੇ ਮੁਸਲਮਾਨ ਭਾਈਚਾਰੇ ਦੇ ਲੋਕ ਜੀ ਸਰਦਾਰਾਂ ਨੂੰ ਦੇਖ ਕੇ ਮਿਲਣ ਆਏ ਸਪੈਸ਼ਲ। ਇਹਨਾਂ ਦੀ ਮੁਹੱਬਤ ਆ ਜੀ। ਇਹ ਦੇਖੋ, ਜਿੱਥੇ ਵੀ ਟੱਕਰਦੇ ਆ ਰੋਕ ਕੇ ਅਗਲੇ ਮਿਲਣ ਲੱਗ ਪੈਂਦੇ ਆ। ਉਹ ਅਸੀਂ ਨਾ ਜੀ ਇੱਥੇ ਜਾਈਦਾ ਨਾ ਵਾਗਾ ਬਾਰਡਰ, ਤੇ ਸਾਨੂੰ ਉਧਰੋਂ ਆਵਾਜ਼ ਦੇ ਕਹਿੰਦੇ ਨੇ ਭਾਜੀ ਸਾਡਾ ਬੜਾ ਦਿਲ ਕਰਦਾ ਉਧਰ ਆਈਏ। ਅਸੀਂ ਕਿਹਾ ਜੀ ਸਾਨੂੰ ਇੰਜ ਹੀ ਕਰਦਾ, ਇਸ ਵਾਸਤੇ ਇੱਥੇ ਆਈਏ। ਕਹਿ ਰਹੇ ਕਿ ਤੂੰ ਅਸੀਂ ਤਾਂ ਖੋਲ ਦਿੱਤਾ ਹੁਣ, ਖੁੱਲਾ ਜੀ, ਸਭ ਸਾਡੇ ਵੀ ਖੋਲ ਦੋ। ਸਭ ਕੁਝ ਖੁੱਲਾ, ਦਿਲ ਵੀ ਖੁੱਲੇ ਨੇ, ਸਾਰਾ ਕੁਝ ਖੁੱਲਾ ਹੈ। ਅੱਲਾਹ ਤੁਹਾਨੂੰ ਬਾਰ-ਬਾਰ ਲਿਆਏ। ਕਿਸੇ ਦਿਨ ਹੁਣ ਤੁਹਾਡਾ ਜਾਣ ਹੋਇਆ ਨਾ, ਜੋ 5-4 ਮੁੰਡੇ ਗਏ, ਜੀ ਜੀ, ਤੁਸੀਂ ਹੱਥਾਂ 'ਚ ਫੁੱਲ ਲੈ ਕੇ ਜਾਣੇ ਆ। ਇਨਸ਼ਾਅੱਲਾ ਤੁਸੀਂ ਗੇਟ ਤੋਂ ਪਾਰ ਫੁੱਲ ਸੁੱਟਣੇ ਆ। ਬਿਲਕੁਲ। ਫੇਰ ਦੇਖੀਏ ਰੱਦੇ ਅਮਲ ਕੀ ਮਿਲਦਾ ਆ। ਨਹੀਂ, ਅੱਲਾਹ ਪਾਕ ਜੀ ਕਈ ਵਾਰੀ ਨਾ ਬੰਦਾ ਨੌਲੇਜ ਨਹੀਂ ਹੁੰਦੀ ਹੈ ਨਾ, ਕਈ ਵਾਰ ਬੰਦਾ ਆਪਣੇ ਬਾਪੂ ਕੋਲ ਜਾਂਦਾ, ਸਾਰੀ ਜ਼ਿੰਦਗੀ ਬਾਪੂ ਤੋਂ ਲੈ ਨਹੀਂ ਸਕਦਾ। ਬਿਲਕੁਲ ਠੀਕ ਹੈ, ਤੁਸੀਂ ਤੁਹਾਡੇ ਕੋਲ ਬਾਪੂ ਕੋਲ ਬੈਠਾ, ਤੁਸੀਂ ਇੱਥੋਂ ਆਣ ਕੇ ਖੀਸਾ ਖਾਲੀ ਲੈ, ਜਿਵੇਂ ਅਸੀਂ ਤੁਹਾਡੇ ਕੋਲ ਆਏ ਆਂਗੇ, ਸਾਨੂੰ ਕੋਈ ਪ੍ਰੋਬਲਮ ਹੈ। ਰੱਬ ਬਹੁਤ ਗੁਰੂ ਸਾਹਿਬ ਦਿੰਦੇ ਆ। ਤੇ ਜਿਹੜਾ ਹੁਣ ਆਪਾਂ ਧੌਰਾਂ ਆਣ ਕੇ ਰਸਤੇ 'ਚ ਮੁੜ ਜਾਂਦੇ ਆ, ਉਹ ਥੋੜਾ ਗੈਪ ਸਾਰੀ ਜ਼ਿੰਦਗੀ ਰਹਿ ਜਾਂਦਾ। ਉਹ ਬਾਪੂ ਕਈ ਵਾਰ ਠੀਕ ਰਹਿੰਦਾ, ਅਖੀਰਲੇ ਟਾਈਮ ਤੱਕ ਵੀ ਉਹ ਕਹਿੰਦਾ ਤੂੰ ਤਾਂ ਮੇਰੇ ਤੱਕ ਆਇਆ ਜਾਂ ਤੈਨੂੰ ਦੇਣਾ ਸੀ। ਬਿਲਕੁਲ, ਸਮਝੇ ਨਾ, ਜਦੋਂ ਜਾਓ ਇਹਨੂੰ ਧਰਮ ਨੂੰ ਮੰਨਦੇ ਆ, ਇਹਨੂੰ ਖੁੱਲ੍ਹ ਕੇ ਮੰਨੀਏ, ਹਨਾ। ਇਹਦੇ ਵਿੱਚ ਕੋਈ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਸਾਨੂੰ ਕੋਈ ਕਹਿੰਦਾ ਕੁਝ ਨਹੀਂ ਹੈਗਾ, ਤੁਹਾਨੂੰ ਵੀ ਕੋਈ ਕੁਝ ਨਹੀਂ ਕਹਿੰਦਾ। ਸਰ ਸਾਡਾ ਦੇਖੋ ਜੀ, ਗੱਲ ਤੇ ਇਹ ਹੈ ਵੀ ਜਿਹੜੇ ਵੀ ਧਰਮ ਨੂੰ ਮੰਨਦੇ ਉਹਨੂੰ ਤੁਸੀਂ ਪੂਰੀ ਅਕੀਦਤ ਨਾਲ ਮੰਨੋ। ਇੱਜ਼ਤ ਨਾ ਤੇ ਫਿਰ ਖੁੱਲੇ ਜੀ, ਖੁੱਲੇ ਕਿਉਂ? ਦੇਖੋ ਜੀ, ਮੈਂ ਸਿੱਖ ਧਰਮ ਦੇ ਵਿੱਚ ਆ। ਪਿੰਡ ਦੇ ਵਿੱਚ ਮੈਂ 40 ਸਾਲ ਤੋਂ ਆਪਣੇ ਮੁਸਲਮਾਨ ਫਕੀਰ ਦੀ ਜਗ੍ਹਾ ਮੈਂ 40 ਸਾਲ ਤੋਂ ਤਜੀਬਾ ਕਰਦਾ ਆ ਰਿਹਾ। ਉਹਨਾਂ ਦੀ ਜਗ੍ਹਾ ਮੈਂ ਅਮਰੀਕਾ ਦੇ ਵਿੱਚ ਆਪਣੀ ਬੈਕਯਾਰਡ 'ਚ ਵੀ ਬਣਾਈ ਆ। ਹਰ ਵੀਰਵਾਰ ਨੂੰ ਮੈਂ ਉੱਥੇ ਵੀ ਦੀਵਾ ਕਰਦਾ, ਦੀਵਾ ਬਾਲਦੇ ਆ, ਹਾਂਜੀ, ਚਿਰਾਗ ਲਾਉਂਦੇ ਆ। ਔਰ ਪਿੰਡ ਮੈਂ ਉਹਨੂੰ ਕਾਫੀ ਛੱਤ ਕੇ ਕਾਫੀ ਬੜਾ ਕੀਤਾ। ਮੈਂ ਪਿਕਚਰ ਦਿਖਾਈ ਸੀ ਇਹਨਾਂ ਨੂੰ। ਸਾਡੇ ਪਿੰਡ ਵਿੱਚ ਜਿਹੜੀ ਪੁਰਾਣੀ ਮਸਜਿਦ ਸੀਗੀ, ਉਹ ਹਜੇ ਵੀ ਖੜੀ ਆ। ਕਿਆ ਸੋ ਸਾਨੂੰ ਤਾਂ ਕੁਝ ਲੱਗਦਾ ਹੀ ਨਹੀਂ ਐਡਾ। ਬਾਈ ਉਹਨਾਂ ਦਾ ਪਿੰਡ ਆ ਲੁਟੇਰਾ। ਅਗਰ ਕੋਈ ਸਾਡੀ ਵੀਡੀਓ ਦੇਖ ਰਿਹਾ, ਸੁਣ ਰਿਹਾ, ਬਾਈ ਉਹਨਾਂ ਦਾ ਪਿੰਡ ਲੁਟੇਰਾ ਆ ਜੀ। ਲੁਟੇਰਾ ਵੱਡਾ ਕਿ ਛੋਟਾ? ਇਹ ਵੱਡੇ ਲੁਟੇਰੇ ਆ ਜੀ, ਅਸੀਂ ਲੁੱਟਦੇ ਬਹੁਤ ਆ। ਉਹ ਸਰ ਮੈਂ ਅੱਜ ਵੇਖ ਰਿਹਾ ਸੀ ਟੈਲੀਵਿਜ਼ਨ ਤੇ ਇੱਕ ਗੁਜਰਾਤ ਹਿੰਦੁਸਤਾਨ ਦਾ ਵਿਖਾ ਰਹੇ ਸੀ ਕਿ ਸਾਡਾ ਪਹਿਲਾ ਕਿਬਲਾ ਸੀ ਜਿਹੜਾ ਉਹ ਮਸਜਿਦ ਅਕਸਾ ਸੀ, ਤੇ ਹੁਣ ਉਸ ਤੋਂ ਬਾਅਦ ਨਬੀ ਪਾਕ ਸੱਲਮ ਨੂੰ ਅੱਲਾਹ ਪਾਕ ਨੇ ਉਹਨਾਂ ਦੀ ਖਾਹਿਸ਼ ਦੇ ਮੁਤਾਬਿਕ ਕਾਬਤੁੱਲਾ ਨੂੰ ਉਹਨਾਂ ਦਾ ਦੂਸਰਾ ਕਿਬਲਾ ਬਣਾਤਾ ਕਿ ਇੱਧਰ ਜਿੱਧਰ ਨੂੰ ਮੂੰਹ ਕਰਕੇ ਅਸੀਂ ਨਮਾਜ਼ ਪੜ੍ਹਦੇ ਹਾਂ। ਤੇ ਇੰਡੀਆ ਦੇ ਵਿੱਚ ਗੁਜਰਾਤ ਵਿੱਚ ਅੱਜ ਸਵੇਰ ਹੀ ਇੱਕ ਜਿਓਗ੍ਰਾਫੀ ਇੱਕ ਪ੍ਰੋਗਰਾਮ ਚੱਲ ਰਿਹਾ ਸੀ ਕਿ ਉੱਥੇ ਵਾਹਿਦ ਦੁਨੀਆ ਦੇ ਵਿੱਚ ਇੱਕ ਮਸਜਿਦ ਹੈ ਜਿਹਦਾ ਰੁਖ ਹਾਲੇ ਵੀ ਉਧਰ ਹੀ, ਉਹ ਇੰਨੀ ਪੁਰਾਣੀ ਹੈ। ਹਾਂ, ਮੈਂ ਉਹ ਹੁਣ ਲਾਸਟ ਵੀਕ ਮੈਂ ਸੁਣਿਆ ਸੀ। ਮਤਲਬ ਇੰਨੀ ਪੁਰਾਣੀ ਆ ਉਹ, ਢਾਈ ਵੀ ਨਹੀਂ ਹੈਗੀ, ਹਾਂਜੀ ਢਾਈ ਵੀ ਨਹੀਂ, ਸ਼ਹੀਦ ਨਹੀਂ ਕੀਤੀ। ਉਦੋਂ ਦੀ ਹੈ 1400 ਸਾਲ ਪਹਿਲੇ ਦੀ, ਤੇ ਉਹਦਾ ਰੁਖ ਹਾਲੇ ਵੀ ਉਧਰ ਹੀ ਹੈ। ਜ਼ਾਹਿਰ ਮਸਜਿਦ ਦਾ ਰੁਖ ਹੀ ਉਧਰ ਸੀ ਨਾ। ਤੇ ਸਾਡੇ ਦਾਦਕੇ ਨੇ ਨਾਨਕੇ ਸੇਮ ਆਈ ਸ਼ਕਲਾਂ ਨੇ। ਹਾਂ,
ਦਾਦੇ ਨਾਨੇ ਮਾਮੇ ਸਾਨੂੰ ਲੱਗਦਾ ਹੀ ਨਹੀਂ ਪਿਆ ਬੋਲੀ ਵੀ ਉਹੀ ਸਿਰਫ ਪੱਗ ਨਹੀਂ ਹੈਗੀ ਦਾੜੀਆਂ ਵੀ ਉਹੀ ਉਹ ਕਿਉਂਕਿ ਇੰਡੀਆ ਦੀ ਪੈਦਾਇਸ਼ ਸੀ ਨਾ ਹੁਣ ਆ ਕੇ ਫੋਰਥ ਉਹਨਾਂ ਦੀ ਇੱਕ ਲੈਂਗੁਏਜ ਆ ਹੈ ਬਈ ਹਾਂਜੀ ਤੁਸੀਂ ਕਿਹੜੀ ਜਗ੍ਹਾ ਤੋਂ ਲਈਆ ਲਾਹੌਰੋਂ ਆਏ ਹੁਣ ਅਸੀਂ ਅੱਛਾ ਲਾਹੌਰੋਂ ਆਏ ਸੰਧੂ ਚੱਠੇ ਚੀਮੇ ਸਾਰੇ ਇੱਥੇ ਰਾਣੇ ਰਾਜਪੂਤ ਆਏ ਕਿੱਥੋਂ ਆਏ ਇੰਡੀਆ ਚੋਂ ਨਹੀਂ ਇੰਡੀਆ ਚੋਂ ਨਹੀਂ ਆਏ ਆਏ ਕਿੱਥੋਂ ਆਏ ਇੱਕ ਹੀ ਜੱਦੇ ਅਮਜਦ ਕੌਣ ਆ ਹਾਂ ਜੀ ਠੀਕ ਹੈ ਨਾ ਜੇ ਹੁਣ 5 ਪੁੱਤ ਸੀ ਪੰਜਾਂ ਚੋਂ ਇੱਕ ਮੁਸਲਮਾਨ ਧਰਮ ਮੰਨਣ ਲੱਗ ਪਿਆ ਹਾਂਜੀ ਤੇ ਫਿਰ ਉਹ ਫਿਰ ਹੁਣ ਸੰਧੂ ਤੇ ਮੁਖਰ ਬਸੀ ਤੇ ਚੰਦਰ ਬਸੀ ਦੋ ਮਿਲਦਾ ਭਾਈ ਕਾਰਨ ਇਹ ਆ ਕਿ ਉਹ ਮਿਲਦੇ ਤਾਂ ਹੈ ਕਿ ਆਪਣਾ ਬਜ਼ੁਰਗ ਇੱਕ ਆ ਹਾਂ ਬਜ਼ੁਰਗ ਇੱਕ ਸੀ ਬਾਪ ਇੱਕ ਸੀ ਠੀਕ ਆ ਆ ਜਿੱਦਾਂ ਤੁਸੀਂ ਬੋਲ ਰਹੇ ਹੋ ਨਾ ਸਾਡੇ ਦਾਦੇ ਹੋਣਾ ਦੀ ਇਹੀ ਲੈਂਗੁਏਜ ਆ ਗਿਆ ਸੀ ਹੈਂਗਾ ਸੀ ਤਾਂ ਸਾਡੀ ਨਹੀਂ ਆ ਸਾਡੀ ਚੇਂਜ ਹੋ ਗਈ ਤੇਰਾ ਲਾਸਟ ਨਾਲ ਕੀ ਆ ਮੇਰਾ ਨਾਮ ਸ਼ਾਹਿਦ ਲਾਸਟ ਨਾਲ ਗੋਤ ਕਿਹੜੀ ਆ ਸ਼ਾਹਿਦ ਸ਼ੇਖ 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 ਆ ਸ਼ੇਖ ਹਾਂ ਤੁਹਾਡਾ ਮੈਂ ਜੀ ਰਾਜਪੂਤ ਆ ਲਖਵੇਰਾ ਕਾਸਟ ਸਾਡੀ ਜੋਈਆ ਹੁੰਦੇ ਅਸੀਂ ਜੋਈ ਅੱਛਾ ਹਾਂਜੀ ਜੋਧਪੁਰ ਸੀ ਸਾਡਾ ਬੇਸਿਕਲੀ ਸਾਡੇ ਬਜ਼ੁਰਗਾਂ ਦਾ ਬਾਓ ਅਜਦਾਦ ਦਾ ਜਿੱਥੋਂ ਸਾਡਾ ਜ਼ਿਲ੍ਹਾ ਰੋਪੜ ਸੀ। ਆਏ ਹਾਂ ਤੁਸੀਂ ਰੋਪੜ ਦੇ ਆ ਰੂਪਨਗਰ ਦੇ 20 ਘੰਟੇ ਪਹੁੰਚ ਰਹੇ ਰੋਪੜ ਰੋਪੜ ਤੇ ਇੱਕ ਬਾਗ ਆ ਲਓ ਜੀ ਇੱਕ ਪਾਕਿਸਤਾਨੀ ਰਾਣਾ ਤੇ ਇੱਕ ਇੰਡੀਆ ਦਾ ਰਾਣਾ ਹੈ ਚੜ੍ਹਦੇ ਪੰਜਾਬ ਦਾ ਲੈਂਦੇ ਚੜ੍ਹਦੇ ਪੰਜਾਬ ਦੇ ਰਾਣੇ ਇਕੱਠੇ ਹੋ ਗਏ ਹੈ ਕੀ ਬਾਤ ਇਹ ਨਿਸ਼ਾਨ ਵੇਖਿਆ ਸਾਡੇ ਹਾਂ ਇਹ ਰਾਜਪੂਤਾਂ ਦਾ ਨਿਸ਼ਾਨ ਹੈ। ਸਾਡੇ ਉਹ ਚਾਚੇ ਆਂਦੇ ਆ ਇੱਥੇ ਬਚਿੰਤ ਸਿੰਘ ਜੀ ਫਰਾਲਾ ਚੱਕ ਨੰਬਰ 258 ਲਾਇਲਪੁਰ ਹਾਂਜੀ ਇਹ ਸਾਡੇ ਬਜ਼ੁਰਗ ਸੀਗੇ ਇਹ 258 ਚੱਕ ਤੋਂ ਹਾਂ ਇਹ ਸਾਡੇ ਬਾਬਾ ਜੀ ਉਹਨਾਂ ਦੇ ਹਾਣੀ ਸੀਗੇ ਹਾਂ ਉਦੋਂ ਨਾਲ ਸ਼ਹੀਦ ਹੋਏ ਸੀਗੇ ਇਹ ਜਿਹੜਾ ਸਾਕਾ ਨਨਕਾਣਾ ਸਾਹਿਬ ਹੋਇਆ ਸੀ ਉਹਦੇ ਵਿੱਚ ਸੀਗੇ ਉਹਦੇ ਵਿੱਚ ਸ਼ਹੀਦ ਹੋਣ ਆਪਣੀ ਵਾਲੇ history ਜਿੰਨੇ ਬੰਦੇ ਸ਼ਹੀਦ ਹੋਏ ਸੀ ਨਾ ਹਾਂ 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 ਸਾਰੀ ਹਿਸਟਰੀ ਨੇ ABC ਹਿਸਾਬ ਨਾਲ ਜਾਂ ਕਿੱਦਾਂ ਵੀ ਇਹਨਾਂ ਲਿਖੀ ਉਹਦੇ ਲਿਖੀ ਹੋਈ ਸੀ 1921 ਦੀ ਹੈ ਨਾ 1921 ਦੀ ਹਿਸਟਰੀ ਹੈ ਇਹ ਬਜ਼ੁਰਗ 258 ਦੇ ਫਰਾਡ ਤੋਂ ਸੀ ਬਿਲਕੁਲ ਇਹ ਜਿਹੜੇ ਜੰਡ ਨਾਲ ਬੰਨ ਕੇ ਸ਼ਹੀਦ ਕੀਤੇ ਸੀਗੇ ਇਹ ਗੁੱਜਰ ਸਿੰਘ ਲਿਖਿਆ ਇੱਕ ਹਾਂਜੀ ਹਾਂਜੀ ਗੁੱਜਰ ਸਿੰਘ ਹਾਂ ਚੇਲੇ ਵਾਲੇ ਚੇਲੇ ਵਾਲੇ ਗੁੱਜਰ ਸਿੰਘ ਚੇਲੇ ਵਾਲੇ ਇਹ ਜੀ ਸ਼ਹੀਦੀ ਜੰਡ ਜਿਹਦੇ ਨਾਲ ਉਹ ਤਾਰੀਖ ਸਾਕਾ ਨਨਕਾਣਾ ਸਾਹਿਬ ਵਾਲੀ ਜੁੜੀ ਹੋਈ ਹੈ ਇਹ ਇਤਿਹਾਸ ਵੀ ਲਿਖਿਆ ਹੋਇਆ ਹੈ ਜੀ ਇਹ ਪੜ੍ਹ ਕੇ ਦੱਸਿਓ ਮਾੜਾ ਜਿਹਾ ਕੀ ਲਿਖਿਆ ਜੀ ਪੰਜਾਬ ਤੇ ਅੰਗਰੇਜ਼ਾਂ ਦੇ ਕਬਜ਼ੇ ਮਗਰੋਂ ਮਹੰਤਾਂ ਨੇ ਇਹਨਾਂ ਨਾਲ ਗੱਠਜੋੜ ਕਰਕੇ ਗੁਰੂ ਸ੍ਰੀ ਜਨਮ ਸਥਾਨ ਤੇ ਕਬਜ਼ਾ ਕਰ ਲਿਆ ਮਹੰਤ ਗੁਰੂ ਘਰ ਦੀ ਬੇਅਦਬੀ ਕਰਦੇ ਤੇ ਆਏ ਹੋਏ ਯਾਤਰੀਆਂ ਨੂੰ ਤੰਗ ਕਰਦੇ ਗੁਰੂ ਕੇ ਸਿੰਘਾਂ ਕੋਲੋਂ ਗੁਰੂ ਘਰ ਦੀ ਇਹ ਹਾਲਤ ਨਾ ਸਹਾਰੀ ਗਈ ਤੇ ਇਹਨਾਂ ਨੇ ਜਨਮ ਸਥਾਨ ਨੂੰ ਹਿੰਦੂ ਮਹੰਤ ਦੇ ਕਬਜ਼ੇ ਤੋਂ ਆਜ਼ਾਦ ਕਰਾਉਣ ਦਾ ਫੈਸਲਾ ਕਰ ਲਿਆ 20 ਫਰਵਰੀ 1921 ਨੂੰ ਜਥੇਦਾਰ ਸਰਦਾਰ ਲਛਮਣ ਸਿੰਘ ਲਗਭਗ 200 ਸਿੰਘਾਂ ਦਾ ਜਥਾ ਲੈ ਕੇ ਗੁਰਦੁਆਰਾ ਸਾਹਿਬ ਪਹੁੰਚੇ ਹਿੰਦੂ ਮਹੰਤ ਨਾਰਾਇਣ ਦਾਸ ਨੇ ਗੁਰਦੁਆਰੇ ਦਾ ਕਬਜ਼ਾ ਛੱਡਣ ਤੋਂ ਨਾਂਹ ਕਰ ਦਿੱਤੀ ਤੇ ਇਸ ਤੇ ਬੰਦਿਆਂ ਨੇ ਇਹਨਾਂ ਨਿਹੱਥੇ ਸਿੰਘਾਂ ਨੂੰ ਬੜੀ ਬੇਦਰਦੀ ਨਾਲ ਸ਼ਹੀਦ ਕੀਤਾ ਭਾਈ ਲਛਮਣ ਸਿੰਘ ਜੀ ਨੂੰ ਗੁਰਦੁਆਰੇ ਦੇ ਅੰਦਰ ਇਸ ਜੰਡ ਨਾਲ ਪੁੱਠਾ ਲਟਕਾ ਕੇ ਜਿਉਂਦਿਆਂ ਜੀ ਸਾੜ ਕੇ ਸ਼ਹੀਦ ਕਰ ਦਿੱਤਾ ਇਸ ਤਰ੍ਹਾਂ ਸਿੰਘਾਂ ਨੇ ਆਪਣੀਆਂ ਜਾਨਾਂ ਵਾਰ ਕੇ ਹਿੰਦੂ ਮਹੰਤਾਂ ਤੋਂ ਗੁਰਦੁਆਰਾ ਆਜ਼ਾਦ ਕਰਵਾਇਆ ਇਹ ਹੈ ਜੀ ਤਾਰੀਖ ਜੀ ਆ ਜੰਡ ਸਾਹਿਬ ਆ ਹਾਂਜੀ ਹਾਂਜੀ ਉਹਦੀ ਹਿਸਟਰੀ ਉਹਦਾ ਇਤਿਹਾਸ ਹੈ ਲਿਖਿਆ ਹੈ ਜੰਡ ਅੱਜ ਵੀ ਕਾਇਮ ਹੈ ਅੱਜ ਵੀ ਕਾਇਮ ਹੈ ਉਹ ਬਿਰਧ ਵਿੱਚ ਪਾਣੀ ਦੀ ਆਕੜੇ ਦੇ ਮੋਟੀ ਜਾਂ ਤਾਂ ਪਾਣੀ ਦੀ ਕਮੀ ਹੈ ਹਾਂ ਅਸਲ ਆਲੇ ਦੁਆਲੇ ਪੱਕਾ ਹੋ ਗਿਆ ਨਾ ਜੀ ਪੱਕਾ ਹੋਣ ਕਰਕੇ ਪਾਣੀ ਤਾਂ ਪਾਉਂਦੇ ਆ ਹਾਂ ਪੱਕਾ ਹੋਣ ਕਰਕੇ ਥੋੜਾ ਜਿਹਾ ਫਰਕ ਪੈ ਜਾਂਦਾ ਕੁਝ ਪੁਰਾਣਾ ਵੀ ਬੁੱਢਾ ਵੀ ਹੋ ਗਿਆ ਨਾ ਦਰਖਤ ਬਹੁਤ ਪੁਰਾਣਾ ਹੈ ਮਤਲਬ ਪਾਣੀ ਨੂੰ ਚਾਹੀਦਾ ਹਾਂਜੀ। ਮਿੱਟੀ ਚੇਂਜ ਕਰਨੀ ਚਾਹੀਦੀ ਹੈ ਇਹ ਚਿਰਾਗ ਚੱਲਦਾ ਜੀ ਹਾਂਜੀ ਹਾਂਜੀ ਦੀਵਾ ਜਗਦਾ ਹੈ ਦੀਵਾ ਜਲਦਾ 20th February 1921 at Gurdwara Janam Asthan Nankana Sahib. After the takeover of Punjab by the British, Hindu Mahants took possession of the Sikh Gurdwaras. The Mahants started violating the sanctity of Gurdwaras, which compelled the Sikhs to initiate a struggle to wrest control of Gurdwaras from the clutches of Hindu Mahants. On 20th February 1921, Sardar Lachman Singh, accompanied by about 200 Sikhs, came to Gurdwara Janam Asthan Nankana Sahib to take possession of the Gurdwara. The Hindu Mahants refused to hand over the Gurdwara to the Sikhs and brutally murdered all of the Sikhs. Mahant Narayan Das and his accomplices carried out the savage murder of the Sikhs. Sardar Lachman Singh was burnt alive by the Hindu Mahants after hanging him with this tree. As a result of this historic sacrifice,
the Sikhs succeeded in taking back the control of the Gurdwaras from the Hindu Mahants. ਕੀ ਨਾਂ ਤੁਹਾਡਾ, ਕਿੱਥੋਂ ਆਏ ਮੇਰਾ ਹੋ? ਨਾਮ ਜੀ ਮੁਮਤਾਜ਼ ਭਾਈ, ਮੁਹੰਮਦ ਮੁਮਤਾਜ਼। ਅੱਛਾ ਮੈਂ ਚੰਨ ਸ਼ਹਿਰ ਤੋਂ ਆਇਆ ਹਾਂ। ਅੱਛਾ ਜੀ, ਹਾਂਜੀ ਭਾਈ, ਅੱਲਾ ਰੱਖੇ ਨੇ ਫੈਸਲਾਬਾਦ ਤੋਂ। ਅੱਛਾ। ਹਾਂਜੀ, ਇੱਥੇ ਗੁਰਦੁਆਰਾ ਤੇਰਾ ਕੀ ਨਾਮ ਹੈ ਬਈ? ਮੇਰਾ ਅਸਦੁੱਲਾ ਅਬਦੁੱਲਾ ਅਸਦੁੱਲਾ। ਅਸਦੁੱਲਾ। ਅੱਛਾ ਅਬਦੁੱਲਾ। ਤੇਰਾ ਪੁੱਤ ਕੀ ਨਾਮ ਆ? ਸੁਭਾਨ ਅਲੀ। ਅੱਛਾ, ਤੇਰਾ ਕੀ ਨਾਮ ਬਈ? ਤੁਸੀਂ ਸਾਰੇ ਚੰਨੂ ਤੋਂ ਆਏ ਆ? ਨਹੀਂ, ਇਹ ਮੁੰਡਾ ਚੰਨੂ ਤੋਂ ਆਇਆ, ਮੈਂ ਫੈਸਲਾਬਾਦ ਤੋਂ ਆਇਆ। ਫੈਸਲਾਬਾਦ ਕਿਹੜੀ ਜਗ੍ਹਾ ਤੋਂ? ਫੈਸਲਾਬਾਦ 79 ਜਿੰਬੇ ਤੋਂ। ਨਾਸੀ ਜੀਂਬੇ ਸ਼ਰਸ਼ਮੀਰ ਦੇ ਨਾਲ। ਅੱਛਾ 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 ਸ਼ਰਸ਼ਮੀਰ ਬਾਬਾ ਰੰਗਲੀ ਦਰਬਾਰ। ਬਾਬੇ ਰਾਮ ਦੇ ਦਰਬਾਰ। ਬਾਬੇ ਦਰਬਾਰ ਅਸੀਂ ਤਾਂ ਅਮਰੀਕਨ ਆ, ਅਸੀਂ ਆਏ ਹੈਗੇ ਚੜ੍ਹਦੇ ਪੰਜਾਬ ਤੋਂ। ਅੱਛਾ। ਹੁਣ ਤੂੰ ਗੱਲ ਕਰਦਾ ਸੀ। ਤੇ ਮੈਂ ਹੀ ਪੁੱਛਣਾ ਸੀ ਪੇਜ ਦਾ ਪਤਾ ਕਰ ਰਹੇ ਕਿ ਅਸੀਂ ਅਮਰੀਕਾ ਤੋਂ ਆਏ ਆ, ਅਮਰੀਕਨ ਸਿਟੀਜ਼ਨ ਆ ਅਸੀਂ, ਪਰ ਹੁਣ ਅਸੀਂ ਇਸ ਵੇਲੇ ਚੜ੍ਹਦੇ ਪੰਜਾਬ ਚ ਆਏ ਹੋ ਸੀਗੇ ਆਪਣੇ ਪੁਰਾਣੇ ਪਿੰਡ। ਅੱਛਾ ਜੀ। ਤੇ ਅਸੀਂ ਪਿੰਡ ਦਾ ਨਾਮ ਇੱਥੇ ਸਾਡਾ ਪਿੰਡ ਹੈਗਾ 258 ਚੱਕ ਫਰਾਲਾ, ਜੜਾਂਵਾਲ ਦੇ ਲਾਗੇ ਫੈਸਲਾਬਾਦ ਫਰਾਲਾ ਹੈ। ਹਾਂ, ਤੇ ਉਹ ਅਸੀਂ originally ਇੱਥੇ 1947 ਚ ਮਾਈਗ੍ਰੇਟ ਹੋ ਕੇ ਅਸੀਂ ਚੜ੍ਹਦੇ ਪੰਜਾਬ ਗਏ। ਨਵਾਂ ਸ਼ਹਿਰ ਸ਼ਹੀਦ ਭਗਤ ਸਿੰਘ ਨਗਰ। ਅੱਛਾ ਅੱਛਾ। ਉਹ ਸਾਡਾ ਚੜਦਾ ਪੰਜਾਬ ਇੰਡੀਆ ਉਹ ਚੜਦਾ ਵਾ ਲੈਂਦਾ ਉਹ ਚੜ੍ਹਦਾ। ਉੱਥੇ ਤੁਹਾਡਾ ਉਹ ਕਿਹੜਾ ਪਿੰਡ ਕਿਹਦਾ ਨਾਮ ਕੀ? ਸਾਡਾ ਪਿੰਡ ਹੈਗਾ ਭਗੌਰਾ, ਬੜਵਾ ਭਗੌਰਾ, ਦੋ ਪਿੰਡ ਨਵੇਂ ਸ਼ਹਿਰ ਦੇ ਨਾਲ। ਉੱਥੇ ਜਲੰਧਰ ਵੀ ਹੈ। ਜਲੰਧਰ ਸਾਡਾ ਡਿਸਟ੍ਰਿਕਟ ਜਲੰਧਰ ਸੀ ਪਹਿਲਾਂ। ਅਸੀਂ ਲੁਧਿਆਣੇ ਆ। ਲੁਧਿਆਣਾ ਸਾਡਾ ਲੱਗੇ ਸਾਹਿਬ ਨੇ ਜਿਹੜੇ ਜੀ ਉਹ ਹੋ ਗਏ ਜੀ। ਕਿਹੜਾ ਪਿੰਡ ਲੁਧਿਆਣੇ? ਪਿੰਡ ਮਧੇ। ਹਾਂ, ਜ਼ਿਲ੍ਹਾ ਲੁਧਿਆਣਾ। ਜ਼ਿਲ੍ਹਾ ਜਲੰਧਰ, ਪਿੰਡ ਮਧੇ ਪਿੰਡ ਹੈ। ਪਿੰਡ ਕਿਹੜਾ? ਵਜੂਹਾ। ਬਜੂਹਾ। ਦੇਖੋ ਨਿਆਣਾ ਨਿੱਕੇ ਨਿੱਕੇ ਨੂੰ ਪਤਾ ਹੈ। ਇਹ ਤਾਂ ਸਿੱਖਿਆ ਹੈ। ਦਾਦੇ 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 ਕੋਲ ਕੋ ਕੀ ਬਾਤ। ਵਾਲਾ ਸਾਹਿਬ ਦੱਸਦੇ ਹੁੰਦੇ ਸੀ ਅਸੀਂ ਜ਼ਿਲ੍ਹਾ ਫਿਰੋਜ਼ਪੁਰ ਦੇ ਆ। ਹਾਂ ਹਾਂ, ਪਿੰਡ ਮਾਗੇ ਵਾਲਾ। ਮਾਗੇ ਵਾਲੇ ਦੇ। ਹਾਂ ਠੀਕ ਆ। ਪਿੰਡ ਵਜੂਹਾ।